ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 24 ਅਗਸਤ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਸਿਆਨ, ਸੁਨਹਿਰੀ ਮਤਨ, ਅਯੂਬ। ਪਰ ਸਿਆਨ ਕਿੱਥੋਂ ਮਿਲੇਗੀ ਤੇ ਖਿਰਦ ਦੀ ਥਾਂ ਕਿੱਥੇ ਹੈ? ਤੇ ਉਹਨੇ ਇਨਸਾਨ ਨੂੰ ਆਖਿਆ, ਵੇਖ, ਖੁਦਾਵੰਦ ਦਾ ਡਰ ਹੀ ਸਿਆਨ ਏ ਤੇ ਬਦੀ ਤੋਂ ਦੂਰ ਰਹਿਣਾ ਖਿਰਦ ਏ। ਜਵਾਬੀ ਪੜ੍ਹਾਈ। ਅਮਸਾਲ। ਸਾਰੇ ਦਿਲ ਨਾਲ ਰੱਬ ਉੱਤੇ ਭਰੋਸਾ ਰੱਖ ਤੇ ਆਪਣੀ ਸਿਆਨ ਉੱਤੇ ਹੀ ਨਾ ਰਹਿ। ਆਪਣੀਆਂ ਸਾਰੀਆਂ ਰਾਹਾਂ ਵਿੱਚ ਉਹਨੂੰ ਪਛਾਣ ਤੇ ਉਹ ਤੇਰੀ ਰਹਿਨੁਮਾਈ ਕਰੇਗਾ। ਤੂੰ ਆਪਣੀ ਹੀ ਨਜ਼ਰ ਵਿੱਚ ਸਿਆਣਾ ਨਾ ਬਣ। ਰੱਬ ਤੋਂ ਡਰ ਤੇ ਬਦੀ ਤੋਂ ਦੂਰ ਰਹਿ। ਇਹ ਤੇਰੀ ਨਾਫ ਦੀ ਸਿਹਤ ਤੇ ਤੇਰੀ ਹੱਡੀਆਂ ਦੀ ਤਾਜ਼ਗੀ ਹੋਵੇਗੀ। ਐ ਮੇਰੇ ਪੁੱਤਰ, ਖੁਦਾਵੰਦ ਦੀ ਤੰਬੀਹ ਨੂੰ ਹਕੀਰ ਨਾ ਜਾਣ ਤੇ ਉਹਦੀ ਮੁਲਾਮਤ ਤੋਂ ਅੱਕ ਨਾ, ਕਿਉਂ ਜੇ ਖੁਦਾਵੰਦ ਉਹਨੂੰ ਹੀ ਮੁਲਾਮਤ ਕਰਦਾ ਏ ਜਿਹਦੇ ਨਾਲ ਉਹਨੂੰ ਪਿਆਰ ਏ, ਜਿਵੇਂ ਪਿਓ ਉਸ ਪੁੱਤਰ ਨੂੰ ਜਿਹਦੇ ਤੋਂ ਖੁਸ਼ ਏ। ਦਰਸੀਵਾਜ਼ ਬਾਈਬਲ ਵਿੱਚੋਂ ਇਸਤਸਨਾ। ਸੁਣ ਐ ਇਸਰਾਏਲ, ਖੁਦਾਵੰਦ ਸਾਡਾ ਰੱਬ ਇੱਕ ਹੀ ਰੱਬ ਏ। ਤੂੰ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਿੰਦ ਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਯਾਕੂਬ। ਰੱਬ ਮਗਰੂਰਾਂ ਦਾ ਮੁਕਾਬਲਾ ਕਰਦਾ ਏ ਪਰ ਫਰੋਤਨਾਂ ਨੂੰ ਤੌਫੀਕ ਦਿੰਦਾ ਏ। ਤੇ ਰੱਬ ਦੇ ਤਾਬੇ ਹੋ ਜਾਓ ਤੇ ਸ਼ੈਤਾਨ ਦਾ ਮੁਕਾਬਲਾ ਕਰੋ ਤੇ ਉਹ ਤੁਹਾਡੇ ਕੋਲੋਂ ਨੱਸ ਜਾਵੇਗਾ। ਰੱਬ ਦੇ ਕੋਲ ਜਾਓ ਤੇ ਉਹ ਤੁਹਾਡੇ ਕੋਲ ਆਵੇਗਾ। ਐ ਪਾਪੀਓ, ਆਪਣੇ ਹੱਥਾਂ ਨੂੰ ਸਾਫ਼ ਕਰੋ ਤੇ ਐ ਦੋ ਦਿਲੋਂ, ਆਪਣੇ ਦਿਲਾਂ ਨੂੰ ਪਾਕ ਕਰੋ। ਖੁਦਾਵੰਦ ਦੇ ਸਾਹਮਣੇ ਫਰੋਤਨੀ ਕਰੋ, ਉਹ ਤੁਹਾਨੂੰ ਉੱਚਾ ਕਰੇਗਾ। ਦਾਨੀਏਲ। ਮੈਂ ਨਬੂਕਦਨਜ਼ਰ ਆਪਣੇ ਘਰ ਵਿੱਚ ਮੁਤਮਿਨ ਤੇ ਆਪਣੇ ਮਹਿਲ ਵਿੱਚ ਕਾਮਯਾਬ ਵਾਂ। ਮੈਂ ਇੱਕ ਸੁਪਨਾ ਵੇਖਿਆ ਜਿਹਦੇ ਤੋਂ ਮੈਂ ਡਰ ਗਿਆ। ਐਸ ਲਈ ਸਾਹਰ ਤੇ ਨਜੂਮੀ ਤੇ ਕਸਦੀ ਤੇ ਫਾਲਗੀਰ ਹਾਜ਼ਰ ਹੋਏ ਤੇ ਮੈਂ ਉਹਨਾਂ ਨੂੰ ਆਪਣਾ ਸੁਪਨਾ ਦੱਸਿਆ, ਪਰ ਉਹਨਾਂ ਨੇ ਮੈਨੂੰ ਉਹਦੀ ਤਾਬੀਰ ਨਾ ਦੱਸੀ। ਅਖੀਰੀ ਦਾਨੀਏਲ ਮੇਰੇ ਕੋਲ ਆਇਆ। ਮੈਂ ਉਹਦੇ ਸਾਹਮਣੇ ਆਪਣਾ ਸੁਪਨਾ ਦੱਸਿਆ। ਤਦ ਦਾਨੀਏਲ ਨੇ ਜਵਾਬ ਦਿੱਤਾ ਤੇ ਆਖਿਆ, ਉਹ ਰੁੱਖ ਜਿਹੜਾ ਤੂੰ ਵੇਖਿਆ, ਐ ਬਾਦਸ਼ਾਹ, ਉਹ ਤੂੰ ਹੀ ਏ ਜਿਹੜਾ ਵਧਿਆ ਤੇ ਮਜ਼ਬੂਤ ਹੋਇਆ, ਕਿਉਂ ਜੇ ਤੇਰੀ ਬਜ਼ੁਰਗੀ ਵਧੀ ਤੇ ਅਸਮਾਨ ਤਿਕਰ ਅਪੜੀ ਤੇ ਤੇਰੀ ਸਲਤਨਤ ਧਰਤੀ ਦੀ ਇੰਤਹਾ ਤਿਕਰ ਅਪੜੀ। ਤੇ ਜਦ ਬਾਦਸ਼ਾਹ ਨੇ ਵੇਖਿਆ ਭਈ ਇੱਕ ਨਿਗਹਿਬਾਨ, ਹਾਂ ਇੱਕ ਕਦੂਸੀ ਅਸਮਾਨ ਤੋਂ ਉਤਰਿਆ ਤੇ ਆਖਣ ਲੱਗਿਆ ਭਈ ਰੁੱਖ ਨੂੰ ਵੱਢ ਦਿਓ ਤੇ ਉਹਨੂੰ ਬਰਬਾਦ ਕਰੋ। ਐ ਬਾਦਸ਼ਾਹ, ਇਹਦੀ ਤਾਬੀਰ ਤੇ ਹੱਕ ਤਾਲਾ ਦਾ ਉਹ ਹੁਕਮ ਜਿਹੜਾ ਬਾਦਸ਼ਾਹ ਮੇਰੇ ਖੁਦਾਵੰਦ ਦੇ ਬਾਰੇ ਹੋਇਆ ਏ, ਇਹ ਹੀ ਏ ਭਈ ਤੈਨੂੰ ਬੰਦਿਆਂ ਵਿੱਚੋਂ ਕੱਢ ਕੇ ਹਾਂਕ ਦੇਣਗੇ ਤੇ ਤੂੰ ਮੈਦਾਨ ਦੇ ਜਾਨਵਰਾਂ ਦੇ ਨਾਲ ਰਵੇਂਗਾ ਤੇ ਤੂੰ ਢੱਗੇ ਵਾਂਗਰ ਘਾਹ ਖਾਵੇਂਗਾ ਤੇ ਅਸਮਾਨ ਦੀ ਤਰੇਲ ਨਾਲ ਤਰ ਹੋਵੇਂਗਾ ਤੇ ਤੇਰੇ ਉੱਤੇ 7 ਦੌਰ ਲੰਘ ਜਾਣਗੇ। ਤਦ ਤੈਨੂੰ ਪਤਾ ਚੱਲੇਗਾ ਭਈ ਹੱਕ ਤਾਲਾ ਇਨਸਾਨ ਦੀ ਮੁਮਲਕਤ ਉੱਤੇ ਹੁਕਮਰਾਨੀ ਕਰਦਾ ਤੇ ਜਿਹਨੂੰ ਚਾਹੁੰਦਾ ਏ ਦਿੰਦਾ ਏ। ਤੇ ਇਹ ਜਿਹੜਾ ਉਹਨਾਂ ਨੇ ਹੁਕਮ ਕੀਤਾ ਭਈ ਰੁੱਖ ਦੀਆਂ ਜੜ੍ਹਾਂ ਦੇ ਸਿਰੇ ਨੂੰ ਬਾਕੀ ਰਹਿਣ ਦਿਓ, ਇਹਦਾ ਮਤਲਬ ਇਹ ਹੈ ਭਈ ਜਦ ਤੈਨੂੰ ਪਤਾ ਚੱਲ ਜਾਵੇਗਾ ਭਈ ਬਾਦਸ਼ਾਹੀ ਦਾ ਇਕਤਦਾਰ ਅਸਮਾਨ ਵੱਲੋਂ ਹੈ ਤੇ ਤੂੰ ਆਪਣੀ ਸਲਤਨਤ ਉੱਤੇ ਫਿਰ ਕਾਇਮ ਹੋ ਜਾਵੇਂਗਾ। ਐਸ ਲਈ ਐ ਬਾਦਸ਼ਾਹ, ਤੇਰੇ ਸਾਹਮਣੇ ਮੇਰੀ ਸਲਾਹ ਮੰਨੀ ਜਾਵੇ ਤੇ ਤੂੰ ਆਪਣੀਆਂ ਖਤਾਵਾਂ ਨੂੰ ਸੱਚਾਈ ਨਾਲ ਤੇ ਆਪਣੀ ਬਦਕਰਦਾਰੀ ਨੂੰ ਗਰੀਬਾਂ ਉੱਤੇ ਰਹਿਮ ਕਰਨ ਨਾਲ ਦੂਰ ਕਰ। ਹੋ ਸਕਦਾ ਹੈ ਭਈ ਇਹਦੇ ਨਾਲ ਤੇਰਾ ਸਕੂਨ ਵੱਧ ਜਾਵੇ। 1 ਸਾਲ ਬਾਅਦ ਉਹ ਬਾਬਲ ਦੇ ਸ਼ਾਹੀ ਮਹਿਲ ਵਿੱਚ ਟਹਿਲ ਰਿਹਾ ਸੀ। ਬਾਦਸ਼ਾਹ ਨੇ ਆਖਿਆ ਭਈ ਇਹ ਬਾਬਲ ਆਜ਼ਮ ਨਹੀਂ ਜਿਹਨੂੰ ਮੈਂ ਆਪਣੀ ਤਾਕਤ ਦੀ ਕੁਦਰਤ ਨਾਲ ਬਣਾਇਆ ਏ, ਭਈ ਦਾਰੁਲ ਸਲਤਨਤ ਤੇ ਮੇਰੇ ਜਾਹੋ ਜਲਾਲ ਦਾ ਨਮੂਨਾ ਹੋਵੇ। ਬਾਦਸ਼ਾਹ ਇਹ ਆਖ ਹੀ ਰਿਹਾ ਸੀ ਭਈ ਅਸਮਾਨ ਤੋਂ ਆਵਾਜ਼ ਆਈ, ਐ ਨਬੂਕਦਨਜ਼ਰ ਬਾਦਸ਼ਾਹ, ਤੇਰੇ ਬਾਰੇ ਵਿੱਚ ਇਹ ਫਤਵਾ ਏ ਭਈ ਸਲਤਨਤ ਤੇਥੋਂ ਜਾਂਦੀ ਰਹੀ। ਉਸੇ ਵੇਲੇ ਨਬੂਕਦਨਜ਼ਰ ਬਾਦਸ਼ਾਹ ਉੱਤੇ ਇਹ ਗੱਲ ਪੂਰੀ ਹੋਈ ਤੇ ਉਹ ਬੰਦਿਆਂ ਵਿੱਚੋਂ ਕੱਢ ਦਿੱਤਾ ਗਿਆ ਤੇ ਉਹ ਮੱਝਾਂ ਵਾਂਗਰ ਘਾਹ ਖਾਂਦਾ ਰਿਹਾ ਤੇ ਉਹਦਾ ਬਦਨ ਅਸਮਾਨ ਦੀ ਤਰੇਲ ਨਾਲ ਤਰ ਹੋਇਆ, ਇੱਥੇ ਤਿਕਰ ਭਈ ਉਹਦੇ ਵਾਲ ਅਕਾਬਾਂ ਦੇ ਪਰਾਂ ਵਾਂਗਰ
ਤੇ ਉਹਦੇ ਨਾਂ ਪਰਿੰਦਿਆਂ ਦੇ ਚੁੰਗਲ ਵਾਂਗਰ ਵੱਧ ਗਏ। ਤੇ ਇਹਨਾਂ ਦਿਹਾੜਿਆਂ ਦੇ ਲੰਘਣ ਤੋਂ ਬਾਅਦ ਮੈਂ ਨਬੂਕਦਨਜ਼ਰ ਨੇ ਅਸਮਾਨ ਵੱਲ ਅੱਖੀਆਂ ਚੁੱਕੀਆਂ ਤੇ ਮੇਰੀ ਸਿਆਣ ਮੇਰੇ ਵਿੱਚ ਫੇਰ ਆਈ ਤੇ ਮੈਂ ਹੱਕ ਤਾਲਾ ਦਾ ਸ਼ੁਕਰ ਕੀਤਾ ਤੇ ਉਸ ਹਯੁਲ ਕਯੂਮ ਦੀ ਵਡਿਆਈ ਕੀਤੀ ਜਿਹਦੀ ਸਲਤਨਤ ਹਮੇਸ਼ਾ ਦੀ ਤੇ ਜਿਹਦੀ ਮੁਮਲਕਤ ਪੀੜ੍ਹੀ ਤੋਂ ਪੀੜ੍ਹੀ ਤੀਕਰ ਏ। ਤੇ ਧਰਤੀ ਦੇ ਸਾਰੇ ਰਹਿਣ ਵਾਲੇ ਨਾਚੀਜ਼ ਸਮਝੇ ਜਾਂਦੇ ਨੇ ਤੇ ਉਹ ਅਸਮਾਨੀ ਲਸ਼ਕਰ ਤੇ ਅਹਿਲੇ ਜ਼ਮੀਨ ਦੇ ਨਾਲ ਜੋ ਕੁਝ ਚਾਹੁੰਦਾ ਏ ਕਰਦਾ ਏ ਤੇ ਕੋਈ ਨਹੀਂ ਜਿਹੜਾ ਉਹਦਾ ਹੱਥ ਰੋਕ ਸਕੇ ਜਾਂ ਉਹਨੂੰ ਆਖੇ ਭਈ ਤੂੰ ਕੀ ਕਰਦਾ ਏ। ਉਸੇ ਵੇਲੇ ਮੇਰੀ ਸਿਆਣ ਮੇਰੇ ਵਿੱਚ ਆਈ ਤੇ ਮੇਰੀ ਸਲਤਨਤ ਦੀ ਸ਼ੌਕਤ ਲਈ ਮੇਰਾ ਰੋਬ ਤੇ ਦਬਦਬਾ ਫੇਰ ਬਹਾਲ ਹੋ ਗਿਆ ਤੇ ਮੇਰੇ ਮਸ਼ੀਰਾਂ ਤੇ ਅਮੀਰਾਂ ਨੇ ਮੈਨੂੰ ਫੇਰ ਲੱਭਿਆ ਤੇ ਮੈਂ ਆਪਣੀ ਮੁਮਲਕਤ ਵਿੱਚ ਕਾਇਮ ਹੋਇਆ ਤੇ ਮੇਰੀ ਅਜ਼ਮਤ ਵਿੱਚ ਵਾਧਾ ਹੋਇਆ। ਹੁਣ ਮੈਂ ਨਬੂਕਦਨਜ਼ਰ ਅਸਮਾਨ ਦੇ ਬਾਦਸ਼ਾਹ ਦੀ ਵਡਿਆਈ ਤੇ ਇੱਜ਼ਤ ਇਹਤਰਾਮ ਕਰਦਾ ਵਾਂ ਕਿਉਂ ਜੇ ਉਹ ਆਪਣੇ ਕੰਮਾਂ ਵਿੱਚ ਨੇਕ ਤੇ ਆਪਣੀਆਂ ਸਾਰੀਆਂ ਰਾਵਾਂ ਵਿੱਚ ਆਦਲ ਏ ਤੇ ਜਿਹੜੇ ਮਗਰੂਰੀ ਵਿੱਚ ਟੁਰਦੇ ਨੇ ਉਹਨਾਂ ਨੂੰ ਜ਼ਲੀਲ ਕਰ ਸਕਦਾ ਏ। ਯੋਹੰਨਾ, ਕਿਉਂ ਜੇ ਜੋ ਕੁਝ ਜੱਗ ਵਿੱਚ ਹੈ ਯਾਨੀ ਬਦਨ ਦੀ ਤਾਂਗ ਤੇ ਅੱਖੀਆਂ ਦੀ ਤਾਂਗ ਤੇ ਹਯਾਤੀ ਦੀ ਸ਼ੋਖੀ ਉਹ ਪਿਓ ਵੱਲੋਂ ਨਹੀਂ ਬਲਕਿ ਜੱਗ ਵੱਲੋਂ ਏ। ਜੱਗ ਤੇ ਉਹਦੀ ਤਾਂਗ ਦੋਵੇਂ ਮਿਟਦੀਆਂ ਜਾਂਦੀਆਂ ਨੇ ਪਰ ਜਿਹੜਾ ਰੱਬ ਦੀ ਮਰਜ਼ੀ ਉੱਤੇ ਟੁਰਦਾ ਏ ਉਹ ਹਮੇਸ਼ਾ ਤਿਕਰ ਕਾਇਮ ਰਹੇਗਾ। ਇਫਸੀਓਂ, ਇਸ ਲਈ ਮੈਂ ਇਹ ਆਖਦਾ ਵਾਂ ਤੇ ਖੁਦਾਵੰਦ ਵਿੱਚ ਜਤਾਨਾ ਵਾਂ ਭਈ ਜਿਵੇਂ ਗੈਰ ਕੌਮਾਂ ਆਪਣੇ ਬੇਹੂਦਾ ਖਿਆਲਾਂ ਦੇ ਮੁਤਾਬਕ ਟੁਰਦੀਆਂ ਨੇ ਤੁਸੀਂ ਅੱਗੇ ਤੋਂ ਉਸ ਤਰ੍ਹਾਂ ਨਾ ਟੁਰਨਾ ਕਿਉਂ ਜੇ ਉਹਨਾਂ ਦੀ ਸਿਆਣ ਹਨੇਰ ਹੋ ਗਈ ਏ ਤੇ ਉਹ ਉਸ ਨਾਦਾਨੀ ਦੇ ਪਾਰੋਂ ਜਿਹੜੀ ਉਹਨਾਂ ਵਿੱਚ ਏ ਤੇ ਆਪਣੇ ਦਿਲਾਂ ਦੀ ਸਖਤੀ ਦੇ ਪਾਰੋਂ ਰੱਬ ਦੀ ਹਯਾਤੀ ਵਿੱਚੋਂ ਖਾਰਜ ਨੇ ਭਈ ਤੁਸੀਂ ਆਪਣੇ ਅਗਲੇ ਚਾਲ ਚੱਲਣ ਦੀ ਪੁਰਾਣੀ ਇਨਸਾਨੀਅਤ ਨੂੰ ਲਾ ਦਿਓ ਜਿਹੜੀ ਫਰੇਬ ਦੀਆਂ ਸ਼ਹਿਵਤਾਂ ਦੇ ਪਾਰੋਂ ਖਰਾਬ ਹੁੰਦੀ ਜਾਂਦੀ ਏ ਤੇ ਆਪਣੀ ਸਿਆਣ ਦੀ ਰੂਹਾਨੀ ਹਾਲਤ ਵਿੱਚ ਨਵੇਂ ਬਣਦੇ ਜਾਓ। ਤਮੈਥੀਅਸ, ਕਿਉਂ ਜੇ ਰੱਬ ਨੇ ਸਾਨੂੰ ਦਹਿਸ਼ਤ ਦੀ ਰੂਹ ਨਹੀਂ ਬਲਕਿ ਕੁਦਰਤ ਤੇ ਤਰਬੀਅਤ ਦੀ ਰੂਹ ਦਿੱਤੀ ਏ। ਰੋਮੀਓ, ਤੇ ਇਸ ਜਹਾਨ ਦੇ ਹਮ ਸ਼ਕਲ ਨਾ ਬਣੋ ਬਲਕਿ ਸਿਆਣ ਨਵੀਂ ਹੋ ਜਾਣ ਦੇ ਨਾਲ ਆਪਣੀ ਸੂਰਤ ਬਦਲਦੇ ਜਾਓ ਤਾਂ ਜੋ ਰੱਬ ਦੀ ਨੇਕ ਤੇ ਪਸੰਦੀਦਾ ਤੇ ਕਾਮਲ ਮਰਜ਼ੀ ਤਜਰਬੇ ਨਾਲ ਪਤਾ ਕਰਦੇ ਜਾਓ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ, ਕਿਉਂ ਜੇ ਰੱਬ ਸਭ ਦਾ ਹਾਕਮ ਏ ਇਸ ਲਈ ਸਭ ਕੁਝ ਲਾਮਤ ਨਾਲ ਹੀ ਸਿਆਣ ਤੇ ਉਹਦਾ ਲਾਮਤ ਨਾਲ ਹੀ ਇਜ਼ਹਾਰ ਏ। ਕ੍ਰਿਸਚਨ ਸਾਇੰਸ ਵਿੱਚ ਪਹਿਲਾ ਫਰਜ਼ ਰੱਬ ਦੀ ਫਰਮਾਬਰਦਾਰੀ ਕਰਨਾ, ਇੱਕ ਸਿਆਣ ਰੱਖਣਾ ਤੇ ਦੂਜਿਆਂ ਨਾਲ ਆਪਣੇ ਵਾਂਗਰ ਪਿਆਰ ਰੱਖਣਾ ਏ। ਉਹ ਕੌਣ ਏ ਜਿਹੜਾ ਸਾਡੀ ਤਾਬਿਆਦਾਰੀ ਦੀ ਮੰਗ ਕਰਦਾ ਏ? ਉਹ ਜਿਹੜਾ ਕਲਾਮ ਦੀ ਬੋਲੀ ਵਿੱਚ ਅਸਮਾਨੀ ਫੌਜ ਤੇ ਧਰਤੀ ਉੱਤੇ ਰਹਿਣ ਵਾਲਿਆਂ ਦੇ ਨਾਲ ਜੋ ਕੁਝ ਚਾਹੁੰਦਾ ਏ ਕਰਦਾ ਏ ਤੇ ਕੋਈ ਨਹੀਂ ਏ ਜਿਹੜਾ ਉਹਦਾ ਹੱਥ ਰੋਕ ਸਕੇ ਜਾਂ ਉਹਨੂੰ ਪੁੱਛੇ ਭਈ ਤੂੰ ਕੀ ਕਰਦਾ ਏ। ਇਲਾਹੀ ਸਿਆਣ ਜਾਇਜ਼ ਤੌਰ ਤੇ ਇਨਸਾਨ ਦੀ ਪੂਰੀ ਫਰਮਾਬਰਦਾਰੀ, ਪਿਆਰ ਤੇ ਤਾਕਤ ਦੀ ਮੰਗ ਕਰਦੀ ਏ। ਇਹਦੇ ਤੋਂ ਘੱਟ ਵਫਾਦਾਰੀ ਲਈ ਕੋਈ ਤਹਫ਼ੁਜ਼ ਨਹੀਂ ਰੱਖੇ ਜਾਂਦੇ। ਸੱਚਾਈ ਦੀ ਤਾਬੇਦਾਰੀ ਇਨਸਾਨ ਨੂੰ ਤਾਕਤ ਤੇ ਕੂਵਤ ਅਤਾ ਕਰਦੀ ਏ। ਗਲਤੀ ਨੂੰ ਹਵਾਲਗੀ ਤਾਕਤ ਦਾ ਘਾਟਾ ਪੈਣ ਨੂੰ ਵਧਾ ਦਿੰਦੀ ਏ। ਜਿਹੜਾ ਕੋਈ ਬੰਦਿਆਂ ਦੇ ਸਾਹਮਣੇ ਮੇਰਾ ਇਨਕਾਰ ਕਰੇਗਾ ਮੈਂ ਵੀ ਆਪਣੇ ਪਿਓ ਦੇ ਸਾਹਮਣੇ ਜਿਹੜਾ ਅਸਮਾਨ ਉੱਤੇ ਹੈ ਉਹਦਾ ਇਨਕਾਰ ਕਰਾਂਗਾ। ਕ੍ਰਿਸਚਨ ਸਾਇੰਸ ਵਿੱਚ ਸੱਚਾਈ ਤੋਂ ਇਨਕਾਰ ਜਾਨਲੇਵਾ ਏ ਜਦੋਂ ਪਈ ਸੱਚਾਈ ਦਾ ਇੱਕ ਆਦਲ ਇਤਰਾਫ ਤੇ ਜੋ ਕੁਝ ਉਸ ਸੱਚਾਈ ਨੇ ਸਾਡੇ ਲਈ ਕੀਤਾ ਏ ਇੱਕ ਮੌਸਰ ਮਦਦ ਏ। ਜੇ ਗਰੂਰ, ਤੋਹਮ ਪ੍ਰਸਤੀ ਜਾਂ ਕੋਈ ਵੀ ਗਲਤੀ ਹਾਸਲ ਹੋਣ ਵਾਲੇ ਫਾਇਦਿਆਂ ਦੀ ਇਮਾਨਦਾਰ ਪਛਾਣ ਨੂੰ ਰੋਕਦੇ ਨੇ ਤੇ ਇਹ ਬਿਮਾਰੀ ਦੀ ਸ਼ਿਫਾਯਾਬੀ ਤੇ ਤਾਲਬੇ ਇਲਮ ਦੀ ਕਾਮਯਾਬੀ ਵਿੱਚ ਇੱਕ ਰੁਕਾਵਟ ਹੋਵੇਗੀ। ਬਸ਼ਰੀ ਸਿਆਣ ਇਨਸਾਨੀ ਮਕਸਦਾਂ ਦੀ ਮੰਨੀ ਹੋਈ ਨਸ਼ਿਸਤ ਏ। ਇਹ ਮਾਦੀ ਨਜ਼ਰੀਆਂ ਨੂੰ ਬਣਾਉਂਦੀ ਏ ਤੇ ਬਦਨ ਦੇ ਹਰ ਬੇਆਹੰਗ ਅਮਲ ਨੂੰ ਪੈਦਾ ਕਰਦੀ ਏ। ਜੇ ਕੋਈ ਅਮਲ ਇਲਾਹੀ ਸਿਆਣ ਤੋਂ ਪੈਦਾ ਹੁੰਦਾ ਏ ਤੇ ਉਹ ਅਮਲ ਹਮਾਹੰਗ ਹੋਵੇਗਾ। ਜੇ ਇਹ ਗਲਤੀ ਕਰਨ ਵਾਲੀ ਬਸ਼ਰੀ ਸਿਆਣ ਤੋਂ ਆਉਂਦਾ ਏ ਤੇ ਇਹ ਬੇਆਹੰਗ ਹੁੰਦਾ ਏ ਤੇ ਇਹਦੀ ਅਖੀਰ ਪਾਪ, ਬਿਮਾਰੀ ਤੇ ਮੌਤ ਹੁੰਦੀ ਏ। ਇਹ ਦੋ ਮੁਖਾਲਫ ਜ਼ਰੀਏ ਕਦੀ ਚਸ਼ਮੇ ਜਾਂ ਨਦੀ ਵਿੱਚ ਇਕੱਠੇ ਨਹੀਂ ਹੁੰਦੇ। ਕਾਮਲ ਸਿਆਣ ਕਾਮਲੀਅਤ ਪੈਦਾ ਕਰਦੀ ਏ ਕਿਉਂ ਜੇ ਰੱਬ ਸਿਆਣ ਏ
ਗੈਰ ਕਾਮਲ ਫਾਨੀ ਸਿਆਣ ਆਪਣੀਆਂ ਮੁਸ਼ਾਬਤਾਂ ਪੈਦਾ ਕਰਦੀ ਏ, ਜਿਹਦੇ ਬਾਰੇ ਸਿਆਣੇ ਇਨਸਾਨ ਨੇ ਆਖਿਆ ਸਭ ਬਾਤਲ ਏ। ਪਾਗਲਪਨ ਦਾ ਇਲਾਜ ਖਾਸ ਤੌਰ ਤੇ ਬਹੁਤ ਦਿਲਚਸਪ ਏ। ਫਿਰ ਵੀ ਮਾਮਲੇ ਵਿੱਚ ਰੁਕਾਵਟ ਪਾਉਂਦਿਆਂ ਹੋਇਆਂ ਇਹ ਦੂਜੀ ਬਿਮਾਰੀਆਂ ਦੀ ਨਿਸਬਤ ਬਹੁਤਾ ਆਸਾਨੀ ਨਾਲ ਸਚਾਈ ਦੇ ਸਿਹਤ ਬਖਸ਼ ਕੰਮਾਂ ਲਈ ਰਾਜ਼ੀ ਹੋ ਜਾਂਦਾ ਏ, ਜਿਹੜਾ ਗਲਤੀ ਦੀ ਜਵਾਬੀ ਕਾਰਵਾਈ ਹੁੰਦਾ ਏ। ਪਾਗਲਪਨ ਦਾ ਇਲਾਜ ਕਰਨ ਲਈ ਜਿਨ੍ਹਾਂ ਦਲੀਲਾਂ ਨੂੰ ਵਰਤਿਆ ਜਾਂਦਾ ਏ, ਇਹ ਉਹ ਹੀ ਨੇ ਜਿਹੜੀਆਂ ਦੂਜੀਆਂ ਬਿਮਾਰੀਆਂ ਲਈ ਵਰਤੀਆਂ ਜਾਂਦੀਆਂ ਨੇ, ਯਾਨੀ ਉਹ ਅਨਹੋਨੀ ਜਿਹਨੂੰ ਮਾਦਾ ਜ਼ੇਨ ਕਬੂਲ ਕਰ ਸਕਦਾ ਏ ਜਾਂ ਜਿਹੜਾ ਸਿਆਣ ਨੂੰ ਬੇਤਰਤੀਬ ਕਰ ਸਕਦਾ ਏ। ਇਹ ਦੁੱਖ ਸਹਿ ਸਕਦਾ ਜਾਂ ਦੁੱਖਾਂ ਦੀ ਵਜ੍ਹਾ ਬਣ ਸਕਦਾ ਏ। ਇਹਦੇ ਨਾਲ ਨਾਲ ਇਹ ਹਕੀਕਤ ਪਈ ਸੱਚਾਈ ਤੇ ਮੁਹੱਬਤ ਇੱਕ ਸਿਹਤਮੰਦ ਹਾਲਤ ਕਾਇਮ ਕਰਦੀ ਏ, ਫਾਨੀ ਸਿਆਣ ਜਾਂ ਮਰੀਜ਼ ਦੇ ਖਿਆਲਾਂ ਦੀ ਰਹਿਨੁਮਾਈ ਕਰਦੀ ਤੇ ਉਹਦੇ ਉੱਤੇ ਹੁਕਮਰਾਨੀ ਕਰਦੀ ਏ ਤੇ ਸਾਰੀਆਂ ਗਲਤੀਆਂ ਨੂੰ ਬਰਬਾਦ ਕਰਦੀ ਏ, ਭਾਵੇਂ ਇਹਨੂੰ ਡਿਮੈਂਸ਼ੀਆ, ਨਫ਼ਰਤ ਜਾਂ ਕੋਈ ਵੀ ਦੂਜਾ ਮਸਲਾ ਆਖਿਆ ਜਾ ਸਕਦਾ ਏ। ਇਲਾਹੀ ਮੁਹੱਬਤ ਇਨਸਾਨ ਦੀ ਇਸਲਾਹ ਕਰਦੀ ਤੇ ਉਹਦੇ ਉੱਤੇ ਹੁਕਮਰਾਨੀ ਕਰਦੀ ਏ। ਇਨਸਾਨ ਮਾਫੀ ਮੰਗ ਸਕਦੇ ਨੇ, ਪਰ ਸਿਰਫ ਇਲਾਹੀ ਅਸੂਲ ਹੀ ਪਾਪੀ ਦੀ ਇਸਲਾਹ ਕਰਦਾ ਏ। ਰੱਬ ਉਸ ਹਿਕਮਤ ਤੋਂ ਵੱਖ ਨਹੀਂ ਜਿਹੜੀ ਉਹ ਅਤਾ ਕਰਦਾ ਏ। ਜਿਹੜੀਆਂ ਸਲਾਹੀਅਤਾਂ ਉਹ ਸਾਨੂੰ ਦਿੰਦਾ ਏ, ਸਾਨੂੰ ਉਹਨਾਂ ਨੂੰ ਵਧਾਉਣਾ ਚਾਹੀਦਾ ਏ। ਸਾਡੇ ਗਲਤ ਕੰਮਾਂ ਜਾਂ ਅੱਧੇ ਕੰਮਾਂ ਲਈ ਮਾਫੀ ਪਾਉਣ ਵਾਸਤੇ ਉਹਨੂੰ ਪੁਕਾਰਨਾ ਐਸ ਬੇਕਾਰ ਮਫਰੂਜ਼ੇ ਵੱਲ ਇਸ਼ਾਰਾ ਕਰਦਾ ਏ ਭਈ ਅਸੀਂ ਮਾਫੀ ਮੰਗਣ ਤੋਂ ਇਲਾਵਾ ਕੁਝ ਨਹੀਂ ਕਰਨਾ ਤੇ ਇਹਦੇ ਬਾਅਦ ਅਸੀਂ ਇਸ ਜੁਰਮ ਨੂੰ ਦੁਹਰਾਉਣ ਲਈ ਆਜ਼ਾਦ ਹੋ ਜਾਵਾਂਗੇ। ਪਾਪ ਦੇ ਪਾਰੋਂ ਤਕਲੀਫਾਂ ਦਾ ਵਸੀਲਾ ਬਣਨਾ ਪਾਪ ਨੂੰ ਤਬਾਹ ਕਰਨ ਦੇ ਰਾਹੀਂ ਏ। ਪਾਪ ਵਿੱਚ ਮਿਲਣ ਵਾਲੀ ਹਰ ਫਰਜ਼ੀ ਤਸਕੀਨ ਇਹਦੀ ਸਾਵੀਂ ਪੀੜ ਤੋਂ ਬਹੁਤੀ ਆਰਾਸਤਾ ਹੋਵੇਗੀ ਜਦੋਂ ਤੀਕਰ ਪਈ ਮਾਦੀ ਹਯਾਤੀ ਤੇ ਪਾਪ ਉੱਤੇ ਯਕੀਨ ਨੂੰ ਤਬਾਹ ਨਹੀਂ ਕਰ ਦਿੱਤਾ ਜਾਂਦਾ। ਅਸਮਾਨ ਯਾਨੀ ਹਸਤੀ ਦੀ ਹਮਾਹੰਗੀ ਉੱਤੇ ਉਪੜਨ ਲਈ ਸਾਨੂੰ ਇਲਾਹੀ ਅਸੂਲ ਦੀ ਹਸਤੀ ਨੂੰ ਸਮਝਣਾ ਪਵੇਗਾ। ਪਿਆਰ ਸਾਨੂੰ ਅਜ਼ਮਾਇਸ਼ ਵਿੱਚੋਂ ਕੱਢਣ ਲਈ ਜਲਦਬਾਜ਼ ਨਹੀਂ ਏ, ਕਿਉਂ ਜੇ ਪਿਆਰ ਦਾ ਮਤਲਬ ਏ ਭਈ ਤੁਹਾਨੂੰ ਅਜ਼ਮਾਇਆ ਤੇ ਪਾਕ ਕੀਤਾ ਜਾਵੇਗਾ। ਯਾਦ ਰੱਖੋ ਭਈ ਇਨਸਾਨ ਛੇਤੀ ਜਾਂ ਦੇਰ ਬਾਅਦੋਂ ਭਾਵੇਂ ਦੁੱਖਾਂ ਦੇ ਰਾਹੀਂ ਜਾਂ ਸਾਇੰਸ ਦੇ ਰਾਹੀਂ ਗਲਤੀ ਉੱਤੇ ਮਾਇਲ ਹੋ ਜਾਣਗੇ ਭਈ ਇਹਨੇ ਹਾਰਨਾ ਏ। ਫਹਿਮ ਦੀਆਂ ਗਲਤੀਆਂ ਨੂੰ ਕਲਾਦਮ ਕਰਨ ਦੀ ਕੋਸ਼ਿਸ਼ ਵਿੱਚ ਕਿਸੇ ਵੀ ਬੰਦੇ ਨੂੰ ਪੂਰੇ ਤੇ ਇਨਸਾਫ ਦੇ ਤੌਰ ਤੇ ਬਹੁਤ ਅਨਮੋਲ ਕੀਮਤ ਭਰਨੀ ਪਵੇਗੀ, ਜਦ ਤੀਕਰ ਭਈ ਸਾਰੀ ਗਲਤੀ ਪੂਰੇ ਤੌਰ ਤੇ ਸੱਚਾਈ ਦੇ ਹੇਠਾਂ ਨਹੀਂ ਕਰ ਦਿੱਤੀ ਜਾਂਦੀ। ਪਾਪ ਦੀ ਮਜ਼ਦੂਰੀ ਦੇਣ ਦੇ ਇਲਾਹੀ ਤਰੀਕਾਕਾਰ ਵਿੱਚ ਕਿਸੇ ਬੰਦੇ ਦੀਆਂ ਗੁੱਥੀਆਂ ਨੂੰ ਸੁਲਝਾਉਣਾ ਤੇ ਇਸ ਤਜਰਬੇ ਨਾਲ ਇਹ ਸਿੱਖਣਾ ਸ਼ਾਮਲ ਏ ਭਈ ਫਹਿਮ ਤੇ ਜਿੰਦ ਨੂੰ ਕਿਵੇਂ ਵੱਖੋ ਵੱਖ ਕਰਨਾ ਚਾਹੀਦਾ ਏ। ਬਦਕਾਰ ਬੰਦਾ ਆਪਣੇ ਨੇਕ ਗੁਆਂਢੀ ਉੱਤੇ ਹਾਕਮ ਨਹੀਂ ਏ। ਇਹ ਗੱਲ ਸਮਝੀ ਜਾਣੀ ਚਾਹੀਦੀ ਏ ਕਿ ਗਲਤੀ ਦੀ ਕਾਮਯਾਬੀ ਸੱਚਾਈ ਦੀ ਹਾਰ ਏ। ਕ੍ਰਿਸਚਨ ਸਾਇੰਸ ਦਾ ਅਸੂਲੀ ਕੌਲ ਕਲਾਮ ਵਿੱਚੋਂ ਏ, ਸ਼ਰੀਰ ਆਪਣੀ ਰਾਹ ਨੂੰ ਛੱਡੇ ਤੇ ਬਦਕਿਰਦਾਰ ਆਪਣੇ ਖਿਆਲਾਂ ਨੂੰ। ਸਾਡੀ ਤਰੱਕੀ ਦਾ ਤਾਯੁਨ ਕਰਨ ਲਈ ਸਾਨੂੰ ਇਹ ਸਿੱਖਣਾ ਚਾਹੀਦਾ ਏ ਕਿ ਸਾਡੀਆਂ ਹਮਦਰਦੀਆਂ ਕਿੱਥੇ ਨੇ ਤੇ ਅਸੀਂ ਰੱਬ ਦੇ ਤੌਰ ਤੇ ਕਿਹਨੂੰ ਮੰਨਦੇ ਤੇ ਉਹਦੀ ਤਾਬੇਦਾਰੀ ਕਰਦੇ ਆਂ। ਜੇ ਰੱਬ ਦੀ ਮੁਹੱਬਤ ਸਾਡੇ ਹੋਰ ਨੇੜੇ, ਹੋਰ ਪਿਆਰੀ ਤੇ ਅਸਲੀ ਹੁੰਦੀ ਜਾਂਦੀ ਏ ਤੇ ਮਾਦਾ ਰੂਹ ਦੇ ਹਵਾਲੇ ਹੋ ਰਿਹਾ ਏ, ਤੇ ਜਿਹੜੇ ਮਕਸਦਾਂ ਦਾ ਅਸੀਂ ਪਿੱਛਾ ਕਰਦੇ ਆਂ ਤੇ ਜਿਹੜੀ ਰੂਹ ਨੂੰ ਅਸੀਂ ਜ਼ਾਹਰ ਕਰਦੇ ਆਂ ਉਹ ਸਾਡੇ ਨੁਕਤਾ ਨਜ਼ਰ ਨੂੰ ਪੇਸ਼ ਕਰਦੀ ਏ ਤੇ ਵਿਖਾਉਂਦੀ ਏ ਭਈ ਅਸੀਂ ਕੀ ਫਤਹ ਕਰ ਰਹੇ ਆਂ। ਰੂਹਾਨੀ ਹਿੱਸ ਰੂਹਾਨੀ ਨੇਕੀ ਦਾ ਸ਼ਾਊਰ ਏ। ਫਹਿਮ ਅਸਲੀ ਤੇ ਗੈਰ ਅਸਲੀ ਦੇ ਵਿਚਕਾਰ ਹੱਦਬੰਦੀ ਦੀ ਲਕੀਰ ਏ। ਰੂਹਾਨੀ ਫਹਿਮ ਸਿਆਣ ਯਾਨੀ ਹਯਾਤੀ ਸੱਚਾਈ ਤੇ ਮੁਹੱਬਤ ਨੂੰ ਖੋਲ੍ਹਦਾ ਏ ਤੇ ਇਲਾਹੀ ਹਿੱਸ ਨੂੰ ਕ੍ਰਿਸਚਨ ਸਾਇੰਸ ਵਿੱਚ ਸੰਸਾਰ ਦਾ ਰੂਹਾਨੀ ਸਬੂਤ ਦਿੰਦਿਆਂ ਹੋਏ ਜ਼ਾਹਰ ਕਰਦਾ ਏ। ਇਹ ਫਹਿਮ ਸ਼ਾਊਰੀ ਨਹੀਂ ਏ, ਮੁਹੱਕਕਾਨਾ ਹਾਸਲਾਤਾਂ ਦਾ ਨਤੀਜਾ ਨਹੀਂ ਏ। ਇਹ ਚਾਨਣ ਵਿੱਚ ਲਿਆਂਦਿਆਂ ਹੋਏ ਸਾਰੀਆਂ ਸ਼ੈਵਾਂ ਦੀ ਅਸਲੀਅਤ ਏ। ਸਮਝ ਰੱਬ ਦੀ ਇੱਕ ਖਸਲਤ ਏ, ਅਜਿਹੀ ਖਸਲਤ ਜਿਹੜੀ ਕ੍ਰਿਸਚਨ ਸਾਇੰਸ ਨੂੰ ਇੱਕ ਮਫਰੂਜ਼ੇ ਤੋਂ ਵੱਖ ਕਰਦੀ ਤੇ ਸੱਚਾਈ ਨੂੰ ਹਤਮੀ ਕਰਾਰ ਦਿੰਦੀ ਏ। ਇਲਾਹੀ ਸਾਇੰਸ ਹੇਠਾਂ ਦਿੱਤੀ ਹੋਈ ਆਪ ਸਾਹਮਣੇ ਆਉਣ ਵਾਲੀ ਸਲਾਹ ਦੇ ਰਾਹੀਂ ਐਸ ਖਿਆਲੀ ਬਿਆਨ ਨੂੰ ਵਾਜ਼ਹ ਕਰਦੀ ਏ ਭਈ ਸਿਆਣ ਇੱਕ ਹੈ। ਜੇ ਰੱਬ ਜਾਂ ਨੇਕੀ ਅਸਲੀ ਏ ਤੇ ਬਰਿਆਈ ਯਾਨੀ ਰੱਬ ਦੀ ਗੈਰ ਮੁਸ਼ਾਬਤ ਵੀ ਨਕਲੀ ਏ, ਤੇ ਬਰਿਆਈ ਸਿਰਫ ਨਕਲੀ ਨੂੰ ਅਸਲੀ ਦਾ ਰੂਪ ਦੇਣ ਨਾਲ ਹੀ ਅਸਲੀ ਵਿਖਾਲੀ ਦੇ ਸਕਦੀ ਏ। ਰੱਬ ਦੇ ਫਰਜ਼ੰਦਾਂ ਦੇ ਕੋਲ ਇੱਕ ਸਿਆਣ ਦੇ ਇਲਾਵਾ ਕੁਝ ਵੀ ਨਹੀਂ।
ਇੱਕ ਪਿਓ ਇੱਥੇ ਤੀਕਰ ਵੀ ਰੱਬ ਦੇ ਨਾਲ ਇਨਸਾਨ ਦਾ ਪੂਰਾ ਖਾਨਵਾਦ ਦਾ ਭਰਾ ਹੋਣਗੇ, ਤੇ ਇੱਕ ਸਿਆਣ ਤੇ ਰੱਬ ਜਾਂ ਚੰਗਿਆਈ ਦੇ ਨਾਲ ਇਨਸਾਨ ਦੀ ਭਰਾਬੰਦੀ ਪਿਆਰ ਤੇ ਸੱਚਾਈ ਨਾਲ ਤੇ ਅਸੂਲ ਤੇ ਰੂਹਾਨੀ ਤਾਕਤ ਨਾਲ ਬਣਦੀ ਏ, ਜਿਹੜੇ ਇਲਾਹੀ ਸਾਇੰਸ ਨੂੰ ਕਾਇਮ ਕਰਦੇ ਨੇ। ਸਾਇੰਸ ਵਿੱਚ ਰੱਬ ਤੇ ਇਨਸਾਨ, ਇਲਾਹੀ ਅਸੂਲ ਤੇ ਖਿਆਲ ਦੇ ਤਾਲੁਕਾਤ ਲਾਜ਼ਵਾਲ ਨੇ, ਤੇ ਸਾਇੰਸ ਭੁੱਲ ਚੁੱਕ ਜਾਣਦੀ ਏ ਨਾ ਹਮਾਗੀ ਵੱਲ ਪਰਤ ਕੇ ਆਉਣਾ, ਪਰ ਇਹ ਇਲਾਹੀ ਤਰਤੀਬ ਜਾਂ ਰੂਹਾਨੀ ਕਾਨੂੰਨ ਰੱਖਦੀ ਏ, ਜਿਹਦੇ ਵਿੱਚ ਰੱਬ ਤੇ ਜੋ ਕੁਝ ਉਹ ਬਣਾਉਂਦਾ ਏ ਕਾਮਲ ਤੇ ਅਬਦੀ ਨੇ, ਜਿਹੜੇ ਉਹਦੀ ਪੂਰੀ ਤਾਰੀਖ ਵਿੱਚ ਨਾ ਬਦਲਣ ਵਾਲੇ ਰਹੇ ਨੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਾਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।